ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੀਨ ਦੇ ਹਵਾਲੇ ਨਾਲ। ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕੀਤੀ ਹੈ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜੋ ਬਾਈਡਨ ਨੇ ਕਸ਼ਮੀਰੀਆਂ ਦੇ ਮੁੱਢਲੇ ਹੱਕਾਂ ਦੇ ਲਈ ਹਾਂ ਦਾ ਨਾਰਾ ਮਾਰਿਆ। ਸੋ ਇਸ ਬਾਰੇ ਆਪਣੇ ਡਾਕਟਰ ਸਾਹਿਬ ਨੇ ਆਪਣੇ ਵਿਚਾਰ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨ ਗਲਵਾਨ ਵੈਲੀ ਤੋਂ ਇਲਾਵਾ ਜੋ ਹੋਰ ਜਿਹੜੀ ਜ਼ਮੀਨ ਹੈ ਜੋ ਦੂਸਰੇ ਸੈਕਟਰ ਦੀ ਉਸ ਦੇ ਵਿੱਚ ਉਸਨੇ ਕਾਫੀ ਕਬਜ਼ਾ ਕਰ ਲਿਆ ਹੈ ਉਸਦੇ ਉੱਪਰ। ਸੋ ਚੀਨ ਵੱਲੋਂ ਭਾਰਤ ਪ੍ਰਤੀ ਜੋ ਕਾਫੀ ਸਖਤ ਰਵੱਈਆ ਉਸ ਦਾ ਹੋਣ ਜਾ ਰਿਹਾ ਹੈ। ਸੋ ਜਦੋਂ ਅਮਰੀਕਾ ਨੇ ਵੀ ਇਸ ਮਾਮਲੇ ਦੇ ਵਿੱਚ ਦਿਲਚਸਪੀ ਦਿਖਾਈ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ ਇਸ ਸਬਜੈਕਟ ਤੇ ਗੱਲ ਕਰਨ ਤੋਂ ਪਹਿਲਾਂ ਸਾਡੇ ਤੱਕ ਖਬਰ ਪਹੁੰਚੀ ਹੈ ਕਿ ਪੰਜਾਬੀ ਦੇ ਬਹੁਤ ਹੀ ਪਿਆਰੇ ਲੇਖਕ ਜਿਨ੍ਹਾਂ ਨੇ ਦੋਵੇਂ ਪੰਜਾਬਾਂ ਦੇ ਵਿੱਚ ਆਪਣੀ ਬਹੁਤ ਥਾਂ ਬਣਾਈ, ਸੱਚੀ ਮੁਹੱਬਤ ਕਰਦੇ ਸਨ ਪੰਜਾਬ ਦੀ ਮਿੱਟੀ ਨੂੰ, ਪੰਜਾਬ ਦੀ ਧਰਤੀ ਨੂੰ, ਪੰਜਾਬ ਦੀ ਬੋਲੀ ਨੂੰ, ਅਮੀਨ ਮਲਕ ਜੀ। ਔਰ ਲੰਮੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸੀ ਔਰ ਉਹਨਾਂ ਦਾ ਸੰਬੰਧ 47 ਤੋਂ ਪਹਿਲਾਂ ਡਿਸਟ੍ਰਿਕਟ ਅੰਮ੍ਰਿਤਸਰ ਦੇ ਨਾਲ ਸੀ। ਉਹਦੇ ਪਿੰਡ ਦੇ ਵਿੱਚ ਉਹ ਪੈਦਾ ਹੋਏ ਔਰ ਉਹਨਾਂ ਹਾਲਾਤਾਂ 'ਚ ਬਚਪਨ 'ਚ ਹੀ ਉਹਨਾਂ ਨੇ ਜਦੋਂ 47 ਦੀ ਪਾਰਟੀਸ਼ਨ ਹੁੰਦੀ ਹੈ ਤੇ ਉਹ ਪਾਕਿਸਤਾਨ ਜਾਂਦੇ ਨੇ ਔਰ ਜਿੰਨਾ ਪਿਆਰ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਪੰਜਾਬ ਦੇ ਜਾਇਆਂ ਪ੍ਰਤੀ, ਪੰਜਾਬ ਦੀ ਧਰਤੀ ਪ੍ਰਤੀ ਦਿਖਾਇਆ ਔਰ ਉਹਨਾਂ ਦੇ ਲਿਖਤਾਂ ਲੰਬਾ ਵਕਤ ਪੰਜਾਬੀ ਦੇ ਜਿਹੜੇ ਰੋਜ਼ਾਨਾ ਡੇਲੀ ਅਖਬਾਰ ਨੇ ਜਲੰਧਰ ਤੋਂ ਛਪਣ ਵਾਲੇ ਉਹਨਾਂ ਦੇ ਵਿੱਚ ਛਪਦੀਆਂ ਰਹੀਆਂ। ਇੰਗਲੈਂਡ 'ਚ ਹੁੰਦਿਆਂ ਉਹਨਾਂ ਨੇ ਆਪਣੇ ਪਰਿਵਾਰ ਦੇ ਨਾਲ ਜੁੜ ਕੇ ਬਾਕੀ ਸਾਰਿਆਂ ਨੂੰ ਵੀ ਨਾਲ ਲਾ ਕੇ ਬੜੀਆਂ ਸ਼ੁਰੂ ਦੀਆਂ ਜਿਹੜੀਆਂ ਪੰਜਾਬੀ ਕਾਨਫਰੰਸਿਸ ਹੁਣ ਤਾਂ ਇੱਕ ਫੈਸ਼ਨ ਵੀ ਬਣ ਗਿਆ ਤੇ ਬਹੁਤ ਵਾਰ ਬਾਹਰਲੇ ਦੌਰੇ ਦਾ ਇੱਕ ਸਬੱਬ ਵੀ ਹੁੰਦਾ ਹੈ ਕਿ ਜਿੱਥੇ ਉਹ ਆਉਂਦੇ ਨੇ ਬਹੁਤ ਸਾਰੇ ਲੇਖਕ ਔਰ ਉਹ ਜਹਾਜ਼ ਤੋਂ ਉਤਰਦਿਆਂ ਹੀ ਫਿਰ ਉਹ ਆਪਣੇ ਜਿਹੜੇ ਨੇ ਉਹ ਸੈਰ ਸਪਾਟੇ 'ਚ ਲੱਗ ਜਾਂਦੇ ਨੇ। ਕਾਨਫਰੰਸਾਂ ਦਾ ਤਾਂ ਬਹਾਨਾ ਹੀ ਹੁੰਦਾ ਵੀਜ਼ਾ ਲੈਣ ਦੇ ਲਈ। ਲੇਕਿਨ ਜਿਨ੍ਹਾਂ ਨੇ ਸਚਿਆਰਤਾ ਦੇ ਨਾਲ ਯਤਨ ਕੀਤਾ, ਹਾਲਾਂ ਮੈਂ ਸਮਝਦਾ ਵੀ ਮੇਰਾ ਕਦੇ ਉਹਨਾਂ ਨਾਲ ਨਿੱਜੀ ਰਾਬਤਾ ਨਹੀਂ ਹੋਇਆ, ਲੇਕਿਨ ਉਹਨਾਂ ਦੀਆਂ ਲਿਖਤਾਂ ਪੜ੍ਹਦੇ ਆ ਕਈ ਵਾਰ ਮੈਂ ਵੀ ਅੱਖਾਂ 'ਚੋਂ ਅਥਰੂ ਵਗਾਏ ਜਿਉਂ ਉਹ ਉਸ ਧਰਤੀ ਬਾਰੇ ਔਰ ਉਸ ਹਰ ਇੱਕ ਚੀਜ਼ ਉਹ ਉਸ ਧਰਤੀ ਦੀ ਮਿੱਟੀ ਨੂੰ, ਉਸ ਦੇ ਪਲਾਂਟਸ ਨੂੰ, ਉਸ ਦੀ ਤਹਿਜ਼ੀਬ ਨੂੰ ਔਰ ਉਹਨਾਂ ਨੇ ਬਹੁਤ ਵਾਰ ਇਹ ਝੰਜੋੜ ਕੇ ਕਹਿਣਾ ਕਿ ਭਾਈ ਅਸੀਂ ਕਿਉਂ ਇਸ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੈ, ਬਾਹਰਲੇ ਮੁਲਕਾਂ 'ਚ ਆ ਕੇ ਅਸੀਂ ਆਪਣੀ ਤਹਿਜ਼ੀਬ, ਆਪਣੀ ਬੋਲੀ ਨੂੰ ਕਿਉਂ ਭੁੱਲ ਰਹੇ। ਸੋ ਮੈਂ ਸਮਝਦਾ ਵੀ ਜਦੋਂ ਇਸ ਪੰਜਾਬੀ ਜ਼ਬਾਨ ਦੀ ਜਿਹੜੀ ਰੈਨੇਸੈਂਸ ਕਹਿਣਾ ਹੋਏ ਜਾਂ ਉਸ ਦਾ ਦੀ ਦੁਬਾਰਾ ਪੁਖਤਾ ਹੋਣ ਵੱਲ ਵਧਣ ਦੀ ਗੱਲ ਹੋਏਗੀ ਤੇ ਜਿਹੜੇ ਪ੍ਰੋਮੀਨੈਂਟ ਨਾਂ ਨੇ ਇਸ ਦੌਰ ਦੇ ਜਿਨ੍ਹਾਂ ਨੇ ਸੱਚਮੁੱਚ ਪੰਜਾਬੀ ਜ਼ਬਾਨ ਔਰ ਆਪਸੀ ਦੋ ਕੌਮਾਂ ਦੀ ਸਾਂਝ ਇਸ ਦੇ ਲਈ ਕੰਮ ਕੀਤਾ, ਸੋ ਉਹਦੇ ਵਿੱਚ ਅਮੀਨ ਮਲਕ ਜੀ ਦਾ ਇੱਕ ਖਾਸ ਨਾਂ ਹੋਏਗਾ ਔਰ ਦਰਸ਼ਕ ਬੈਕਗ੍ਰਾਉਂਡ ਦੇ ਉੱਤੇ ਉਹਨਾਂ ਦੀ ਪਿਕਚਰ ਦੇਖ ਸਕਦੇ ਨੇ। ਸੋ ਅਸੀਂ ਉਹਨਾਂ ਨੂੰ ਜਿਹੜਾ ਸ਼ਰਧਾ ਦੇ ਫੁੱਲ ਭੇਟ ਕਰਦੇ ਔਰ ਇਹ ਰੱਬ ਦੇ ਅੱਗੇ, ਅੱਲਾਹ ਤਾਲਾ ਦੇ ਅੱਗੇ ਅਰਦਾਸ ਹੈ, ਦੁਆ ਹੈ ਵਾਹਿਗੁਰੂ ਦੇ ਅੱਗੇ ਕਿ ਉਹਨਾਂ ਨੂੰ ਰੱਬ ਜੰਨਤ ਨਸੀਬ ਕਰਵਾਏ ਔਰ ਬਾਕੀ ਸਾਰੇ ਪਰਿਵਾਰ ਨੂੰ, ਉਹਨਾਂ ਦੇ ਬੇਟੇ ਬੇਟੀਆਂ, ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਗੱਲ ਰੋਜ਼ਾਨਾ ਹੀ ਅਸੀਂ ਚੀਨ ਦੇ ਹਵਾਲੇ ਨਾਲ ਕਰਦੇ ਹਾਂ। ਹਾਲਾਂ ਸ਼ਾਇਦ ਕੁਛ ਨੂੰ ਲੱਗਦਾ ਹੋਏ ਕਿ ਭਾਈ ਹੁਣ ਜੰਗ ਨਹੀਂ ਹੋਣੀ, ਕੁਛ ਨੂੰ ਇਹ ਵੀ ਲੱਗਦਾ ਹੋਏ ਕਿ ਜੇ ਜੰਗ ਹੋ ਵੀ ਗਈ ਤਾਂ ਫਿਰ ਕੀ ਹੈ। ਇਹ ਨਹੀਂ ਹੈ ਗੱਲ। ਮੈਂ ਸਮਝਦਾ ਵੀ ਇਸ ਗੱਲ ਦਾ ਧਿਆਨ ਰਿਹਾ ਕਿ ਜੋ ਉਸ ਖਿੱਤੇ 'ਚ ਵਾਪਰ ਰਿਹਾ ਹੈ ਉਸ ਦਾ ਸੰਬੰਧ ਸਿਰਫ ਉਸ ਖਿੱਤੇ ਨਾਲ ਹੀ ਨਹੀਂ ਹੈ। ਕੱਲ ਜਦੋਂ ਮਾਈਕ ਪੋਂਪੀਓ ਯੂਰਪੀਅਨ ਯੂਨੀਅਨ ਦੇ ਲੀਡਰਾਂ ਨਾਲ ਮੁਲਾਕਾਤ ਤੋਂ ਬਾਅਦ ਕਹਿੰਦੇ ਨੇ ਕਿ ਜੀ ਅਸੀਂ 20-22 ਹਜ਼ਾਰ ਫੌਜ ਜਿਹੜੀ ਜਰਮਨ ਚੋਂ ਕੱਢ ਰਹੇ ਹਾਂ, ਇਸ ਦੀ ਸਾਨੂੰ ਲੋੜ ਹੈ ਕਿਉਂਕਿ ਚੀਨ ਔਰ ਭਾਰਤ ਦੇ ਵਿਚਾਲੇ ਟਕਰਾਅ ਵੱਧ ਰਿਹਾ ਹੈ। ਸੋ ਜ਼ਾਹਿਰ ਹੈ ਇਹ ਅਮਰੀਕਾ ਦਾ ਇੱਕ ਬਹੁਤ ਜ਼ੋਰਦਾਰ ਸਿਗਨਲ ਹੈ ਕਿ ਅਮਰੀਕਾ ਉਸ ਖਿੱਤੇ ਦੇ ਵਿੱਚ ਇੰਟਰਵੀਨ ਕਰ ਸਕਦਾ ਹੈ। ਇਹ ਬੇਸ਼ੱਕ ਇਲੈਕਸ਼ਨ ਕੈਂਪੇਨ ਦਾ ਵੀ ਹਿੱਸਾ ਹੋਏਗਾ ਟੂ ਲੁੱਕ ਟਫ, ਕਿਉਂਕਿ ਸਾਰੀ ਨੀਤੀ ਪ੍ਰੈਜ਼ੀਡੈਂਟ ਟਰੰਪ ਦੀ ਟਫਨੈਸ ਦੀ ਸੀ ਔਰ ਇਹੀ ਕਾਰਨ ਹੈ ਕਿ ਚੀਨ ਨੇ ਤਾਂ ਉਸ ਟਫਨੈਸ ਨੂੰ ਉਹ
ਹਾਂਗਕਾਂਗ ਦਾ ਮੁੱਦਾ ਹੋਇਆ ਔਰ ਇਹਦੇ ਨਾਲ ਅਸੀਂ ਦੇਖ ਰਹੇ ਹਾਂ ਕੱਲ ਹੀ ਹਾਂਗਕਾਂਗ ਦੇ ਮੁੱਦੇ ਦੇ ਉੱਤੇ ਵੀ ਅਮਰੀਕਨ ਸੈਨੇਟ ਨੇ ਯੂਨੈਨਿਮਸਲੀ ਪਾਸ ਕੀਤਾ ਕਿ ਜੇ ਉੱਥੇ ਜਿਹੜੀਆਂ ਲਿਬਰਟੀਜ਼ ਆ ਉਹਨਾਂ ਦਾ ਆਟੋਨੋਮਸ ਸਟੇਟਸ ਖਤਮ ਕਰਨ ਦੀ ਲਾਈਨ ਚਾਈਨਾ ਨੇ ਲਈ ਤੇ ਫਿਰ ਉਹਨਾਂ ਦੀਆਂ ਕੰਪਨੀਆਂ ਉਹਨਾਂ ਦੇ ਇੰਡੀਵਿਜੂਅਲ ਉਹਨਾਂ ਦੇ ਉੱਤੇ ਸਖਤ ਪਾਬੰਦੀਆਂ ਹੋਣਗੀਆਂ। ਹਾਲਾਂਕਿ ਇਹ ਕੁਝ ਹਫ਼ਤੇ ਪਹਿਲਾਂ ਸੈਨੇਟ ਦੇ ਵਿੱਚ ਮੂਵ ਕੀਤਾ ਸੀ ਰਿਪਬਲਿਕਨ ਸੈਨੇਟਰਸ ਨੇ, ਲੇਕਿਨ ਵਾਈਟ ਹਾਊਸ ਵੱਲੋਂ ਜਿਹੜਾ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ। ਜ਼ਾਹਰ ਹੈ ਕਿ ਇਹ ਸਾਰੇ 24 ਜਿਹੜੀ ਬਿਜ਼ਨਸ ਡੀਲ ਜਨਵਰੀ ਮਹੀਨੇ 'ਚ ਲਾਗੂ ਹੋਈ ਹੈ ਜਿਹਨੂੰ ਮੰਨਿਆ ਦੋਨਾਂ ਨੇ। ਸੋ ਪ੍ਰੈਜ਼ੀਡੈਂਟ ਟਰੰਪ ਇਹ ਵੀ ਨਹੀਂ ਚਾਹੁੰਦੇ ਕਿ ਇਲੈਕਸ਼ਨ ਤੱਕ ਪਹੁੰਚਦਿਆਂ ਕੁਝ ਵੀ ਨਾ ਹੋਏ ਦੱਸਣ ਦੇ ਲਈ ਕਿ ਭਾਈ ਅਸੀਂ ਕੀ ਹਾਸਲ ਕੀਤਾ, ਲੇਕਿਨ ਕੱਲ ਸੈਨੇਟ ਨੇ ਇਹਨੂੰ ਪਾਸ ਕੀਤਾ। ਅਜੇ ਹਾਊਸ ਦੇ ਵਿੱਚ ਕਿਉਂਕਿ ਡੈਮੋਕ੍ਰੈਟ ਬੈਠੇ ਨੇ, ਹੋ ਸਕਦਾ ਹੈ ਵਕਤ ਲੱਗੇ ਔਰ ਬਾਅਦ ਦੇ ਵਿੱਚ ਉਹਨੂੰ ਪ੍ਰੈਜ਼ੀਡੈਂਟ ਸਾਈਨ ਕਰਦਾ। ਸੋ ਜ਼ਾਹਰ ਹੈ ਕਿ ਇਹ ਦੋ ਟਫ ਮੈਸੇਜ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਗਏ ਨੇ। ਸੈਨੇਟ ਦੇ ਵਿੱਚ ਹਾਂਗਕਾਂਗ ਦੇ ਮੁੱਦੇ ਤੇ ਪਾਸ ਕੀਤਾ ਗਿਆ ਬਿੱਲ ਔਰ ਇਸੇ ਤਰ੍ਹਾਂ ਇਹ ਜਰਮਨ ਦੇ ਹਾਲਾਂਕਿ ਯੂਰਪੀਅਨ ਯੂਨੀਅਨ ਦੇ ਨਾਰਾਜ਼ ਨੇ ਦੇਸ਼ ਕੇ ਭਾਈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਵੀ ਰੂਸ ਦਾ ਪ੍ਰਭਾਵ ਵੱਧ ਰਿਹਾ ਹੈ। ਰੂਸ ਔਰ ਚੀਨ ਵੀ ਇਕੱਠੇ ਹੋ ਰਹੇ ਨੇ। ਜਿੱਥੇ ਤੱਕ ਯੂਰਪ ਨੂੰ ਅਮਰੀਕਾ ਨੇ ਆਪਣੇ ਸਿਕਿਉਰਿਟੀ ਅੰਬ੍ਰੇਲਾ ਥੱਲੇ ਲਿਆ ਹੋਇਆ ਸੀ, ਸਾਰਾ ਜਿਹੜਾ ਨੈਟੋ ਦਾ ਜਾਂ ਜਿਹਨੂੰ ਜਿਹੜਾ ਉਹ ਪੂਰੀ ਇੱਕ ਲਗਭਗ ਸਾਰੀ ਕੋਲਡ ਵਾਰ ਈਰਾ ਵੇਲੇ ਨੈਟੋ ਅਲਾਈਅੰਸ ਜਿਹਦੇ ਥੱਲੇ ਜੇ ਅਫਗਾਨਿਸਤਾਨ 'ਚ ਵੀ ਅਮਰੀਕਾ ਗਿਆ ਤੇ ਨੈਟੋ ਦੇ ਨਾਲ, ਔਰ ਨੈਟੋ ਨੇ ਅਮਰੀਕਾ ਦੀ ਪਹੁੰਚ ਰੂਸ ਦੇ ਬਾਰਡਰਸ ਤੱਕ ਕਰਵਾਈ ਹੋਈ ਸੀ। ਔਰ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਕੈਂਪੇਨ ਵੇਲੇ ਕਿਹਾ ਸੀ ਜੀ ਅਸੀਂ ਕਿਉਂ ਉਹਨਾਂ ਦਾ ਜਿਹੜਾ ਬਿੱਲ ਹੈ ਉਹ ਫੁੱਟ ਕਰੀਏ, ਦੇ ਸ਼ੁੱਡ ਪੇ ਦਾ ਹਾਫ। ਸੋ ਕਰਦੇ ਹੁਣ ਇੱਥੋਂ ਤੱਕ ਗੱਲ ਆ ਗਈ ਵੀ ਜਰਮਨ ਚੋਂ ਫੌਜ ਕੱਢਣ ਦਾ ਮਤਲਬ ਹੈ ਇਹ ਇੱਕ ਵੇਲਡ ਥ੍ਰੈਟ ਵੀ ਹੈ ਕਿ ਕੱਲ ਨੂੰ ਰੂਸ ਤੁਹਾਨੂੰ ਖਾ ਜਾਏ ਸਾਰਿਆਂ ਨੂੰ ਤੇ ਸਾਨੂੰ ਕੋਈ ਪਰਵਾਹ ਨਹੀਂ ਹੈ। ਹਾਲਾਂਕਿ ਇਹ ਕੋਈ ਬਹੁਤ ਵਾਈਜ਼ਰ ਨੀਤੀ ਨਹੀਂ ਹੈ ਔਰ ਇਸ ਦਾ ਹੀ ਨਤੀਜਾ ਹੈ ਕਿ ਅਮਰੀਕਾ ਇੱਕ ਗਲੋਬਲ ਪਾਵਰ ਦੇ ਸਟੇਟਸ ਤੋਂ ਖਿਸਕਦਾ ਅਲਟੀਮੇਟਲੀ ਸਿਰਫ ਅਮਰੀਕਾ ਹਿੱਤ ਤੱਕ ਆ ਗਿਆ। ਔਰ ਇਹਦੇ ਨਾਲ ਇਹ ਕਹਿਣਾ ਮਾਈਕ ਪੋਂਪੀਓ ਦਾ ਕਿ ਵੀ ਅਸੀਂ ਇਹਨੂੰ ਇਸ ਲਈ ਕਰ ਰਹੇ ਹਾਂ ਕਿਉਂਕਿ ਉਧਰ ਵੀ ਇਹ ਨਹੀਂ ਕਿਹਾ ਵੀ ਲੋੜ ਪੈ ਸਕਦੀ ਕਿਉਂਕਿ ਇਹ ਕ੍ਰਾਈਸਿਸ ਚੱਲ ਰਿਹਾ। ਸੋ ਇਹ ਹਿੰਟ ਆਊਟ ਹੈ, ਲੇਕਿਨ ਇਹ ਤਾਂ ਬਾਹਰਲਾ ਔਰ ਇਹਨੇ ਇਸ ਖਬਰ ਨੇ ਥੋੜਾ ਹੌਸਲਾ ਵੀ ਦਿੱਤਾ ਹੈ। ਉਹਨਾਂ ਦੇ ਮੀਡੀਆ 'ਚ ਵੀ डिस्कस होना शुरू हो गया कि क्या अमेरिका भारत की मदद के लिए आएगा। उन्होंने ये नहीं पता भी अफगानिस्तान जो निकल रहे हैं उत्थे पाकिस्तान का थैंक यू कर रहे हैं कि भाई तुसी ये तालिबान दे नाल समझौता करवाया। और मैनूं नहीं लगता कि भी आने वाला हाँ समुंदर दे विच जिस किस्म का साउथ चाइना सी दा जां क्वाड अलायंस दे थल्ले उहदे फिलीपीनस भी जिहड़ा हुण अमरीका वाल झुक रहा है जां फिलीपीनस वियतनाम जर्मनी ਆਸਟ੍ਰੇਲੀਆ ਜਾਂ ਸਾਊਥ ਕੋਰੀਆ ਨਾਟ ਜਰਮਨੀ ਸਾਊਥ ਕੋਰੀਆ ਔਰ ਆਸਟ੍ਰੇਲੀਆ ਇਹਨਾਂ ਦਾ ਅਲਾਈਅੰਸ ਬਣ ਜਾਏ ਉਹ ਸਮਝ ਆ ਸਕਦਾ ਹੈ ਸਮੁੰਦਰ 'ਚ ਘੇਰਨ ਦੀ ਲਾਈਨ ਹੋਏ। ਪਰ ਉਹ ਵੀ ਚੀਨ ਨੇ ਆਪਣੇ ਕਈ ਦਰਵਾਜ਼ੇ ਰੱਖੇ ਹੋਏ ਨੇ ਔਰ ਜੇ ਚਾਈਨਾ ਔਰ ਰੂਸ ਖੁੱਲ ਕੇ ਨਾਲ ਆ ਜਾਂਦੇ ਨੇ ਔਰ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਅਮਰੀਕਾ ਜਿਹੜਾ ਉਹਨਾਂ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ ਉਸ ਦਾ ਵਿਰੋਧ ਕਰਦਾ ਔਰ ਬਹੁਤ ਕੁਝ ਉਹਦੇ ਨਾਲ ਜੁੜਿਆ ਹੋਇਆ ਹੈ। ਰਸ਼ੀਆ ਖੁੱਲ ਕੇ ਉਹਦੀ ਹਮਾਇਤ ਦੇ ਵਿੱਚ ਖਲੋਤਾ ਹੋਇਆ। ਸੋ ਕੁੱਲ ਮਿਲਾ ਕੇ ਜਿਹੜੀ ਸਿਚੁਏਸ਼ਨ ਹੈ ਜਿਵੇਂ ਨਜ਼ਰ ਆਉਂਦੀ ਹੈ ਇਵੇਂ ਨਹੀਂ ਹੈ, ਕੰਪਲੈਕਸ ਸਿਚੁਏਸ਼ਨ ਹੈ। ਔਰ ਇਸ ਸਾਰੇ ਦੇ ਨਾਲ ਅਸੀਂ ਜੇ ਭਾਰਤੀ ਮੀਡੀਆ ਦੇ ਹਵਾਲੇ ਨਾਲ ਹੀ ਗੱਲ ਕਰੀਏ ਕਿ ਉੱਥੇ ਗਰਾਊਂਡ ਤੇ ਕੀ ਹੋ ਰਿਹਾ ਅੱਜ ਹੀ, ਕਿਉਂਕਿ ਇੰਡੀਅਨ ਐਕਸਪ੍ਰੈਸ ਦੇ ਵਿੱਚ ਉਹਨਾਂ ਦਾ ਐਡੀਟਰ ਦਾ ਵੀ ਲਿਖਤ ਹੈ, ਇੱਕ ਸਪੈਸ਼ਲਿਸਟ ਜਿਹੜੇ ਨੇ ਉਹ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਭਾਰਤੀ ਟੀਵੀ ਚੈਨਲ ਨੂੰ ਵੀ ਇੰਟਰਵਿਊ ਦਿੱਤਾ ਹੈ ਜਿਹੜਾ ਮੈਂ ਪੂਰਾ ਤਾਂ ਨਹੀਂ ਦੇਖਿਆ ਪਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਾਰੀ ਗੱਲ ਗਲਵਾਨ ਵੈਲੀ ਦੀ ਹੋ ਰਹੀ ਹੈ ਕਿ ਉਹ ਤਾਂ ਉਹਨਾਂ ਨੇ ਈਵਨ ਕੱਲਾ ਗਲਵਾਨ ਵੈਲੀ ਨਹੀਂ ਉਸ ਦੇ ਉੱਤੇ ਜਿਹੜੀ ਉਹਨਾਂ ਦੀ ਪੂਰੀ ਪਕੜ ਹੈ। ਪਰ ਉਹਨਾਂ ਨੇ ਇਹ ਕਿਹਾ ਉਸ ਐਕਸਪਰਟ ਨੇ ਵੀ ਔਰ ਜ਼ਾਹਰ ਹੈ ਜਿਹੜੀ ਮੈਂ ਇੱਕ ਨਿਊਜ਼ ਸਾਂਝੀ ਕਰਾਂਗਾ ਉਹਨਾਂ ਦੇ ਪਪੂਲਰ ਅਖਬਾਰ ਜਿਹੜਾ ਸੱਤਿਆ ਦੇ ਨਾਂ ਥੱਲੇ ਹੈ ਉਹਨੇ ਦਿੱਤੀ ਹੈ। ਉਹਦੀ ਗੱਲ ਕਰਨ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਐਕਸਪਰਟ ਇੰਡੀਅਨ ਐਕਸਪ੍ਰੈਸ ਦਾ ਇਸ ਫੀਲਡ ਦਾ ਉਹ ਇਹ ਕਹਿ ਰਿਹਾ ਕਿ ਵੀ ਚਾਈਨਾ ਦੀਆਂ ਜਿਹੜੀਆਂ ਇੰਟਰੂਜਨਸ ਨੇ ਉਹ ਬਹੁਤ ਜ਼ਿਆਦਾ ਨੇ 3-4 ਡਿਫਰੈਂਟ ਸੈਕਟਰ 'ਚ ਨੇ। ਉਹਨਾਂ ਕਿਹਾ ਕਿ ਪੈਂਗੋਂਗ ਸੋ ਦੇ ਵਿੱਚ ਚੀਨ 8 ਕਿਲੋਮੀਟਰ ਤੱਕ ਅੰਦਰ ਆ ਗਏ ਔਰ ਇਸੇ ਤਰ੍ਹਾਂ ਡੈਮਸੋਂਗ ਜਿਹੜਾ ਕਿ ਇਹਨਾਂ ਦੀ ਮੇਨ ਸੜਕ ਹੈ ਜਿਹੜੀ ਇਹਨਾਂ ਨੇ 255 ਕਿਲੋਮੀਟਰ ਦਾਰਬੁਲ ਸਿਓਂਕ
ਰੋਡ ਬਣਾਈ ਹੈ, ਦੌਲਤ ਬੇਗ ਓਲਡੀ ਜਿਹਨੂੰ ਕਹਿੰਦੇ ਨੇ, ਉਹਨਾਂ ਦਾ ਇਹ ਕਹਿਣਾ ਹੈ ਇਸ ਐਕਸਪਰਟ ਦਾ ਕਿ ਇਸ ਦੇ ਵਿੱਚ ਉਹ 18 ਕਿਲੋਮੀਟਰ ਤੱਕ ਡੈਮਸੋਂਗ ਦੇ ਵਿੱਚ ਚਾਈਨਾ ਅੰਦਰ ਆ ਗਿਆ, ਔਰ ਉੱਥੋਂ ਜਿਹੜੀ ਇਹਨਾਂ ਦੀ ਇਹ ਮੇਨ ਰੋਡ ਹੈ ਦੌਲਤ ਬੇਗ ਓਲਡੀ ਰੋਡ ਸਿਰਫ 7 ਕਿਲੋਮੀਟਰ ਹੈ, ਉਹ ਜਦੋਂ ਚਾਹੇ ਉਹਨੂੰ ਕੱਟ ਆਫ ਕਰ ਸਕਦਾ। ਸੋ ਮਤਲਬ ਇਹ ਹੁਣ ਹੌਲੀ ਹੌਲੀ ਇੱਕ ਪਾਸੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਦਾ ਇਹ ਕਹਿਣਾ ਕਿ ਜੀ ਕੋਈ 1 ਇੰਚ ਵੀ ਨਹੀਂ ਦਿੱਤਾ, ਨਾ ਉਹ ਆਏ ਨਾ ਬੈਠੇ, ਨਾ ਕੋਈ ਸਾਡੇ ਉਹਨਾਂ ਨੇ ਪੋਸਟ ਲਈ, ਪਰ ਦੂਸਰੇ ਪਾਸੇ ਚੀਨ ਖੁੱਲ ਕੇ ਕਹਿ ਰਿਹਾ ਵੀ ਭਾਰਤ ਨੇ ਸ਼ਰਾਰਤ ਕੀਤੀ ਹੈ ਸਾਡੀ ਟੈਰੀਟਰੀ ਚ ਆ ਕੇ, ਔਰ ਅਸੀਂ ਇਹਨੂੰ ਟੋਲਰੇਟ ਨਹੀਂ ਕਰਾਂਗੇ, ਜੇ ਅੱਗੋਂ ਕੀਤਾ ਉਹਦੇ ਕਨਸੀਕੁਐਂਸਿਸ ਲਈ ਭਾਰਤ ਜ਼ਿੰਮੇਵਾਰ ਹੋਏਗਾ। ਔਰ ਹੁਣ ਉਹਨਾਂ ਦੇ ਐਕਸਪਰਟ ਕਹਿ ਰਹੇ ਨੇ ਜੀ ਇਹ ਗੱਲ ਕੱਲੀ 60 ਸਕੁਅਰ ਕਿਲੋਮੀਟਰ ਦੀ ਇੱਕ ਗਲਵਾਨ ਵੈਲੀ ਵਾਲੇ ਏਰੀਆ ਨਾਲ ਸੰਬੰਧਿਤ ਹੀ ਨਹੀਂ ਹੈ, ਜਾਂ ਇਹ 3-4 ਨੁਕਤਿਆਂ ਦੇ ਉੱਤੇ ਉਸ ਦੀ ਜਿਹੜੀ ਅੱਗੇ ਵਧਣ ਦੀ ਗੱਲ ਹੋ ਰਹੀ ਹੈ। ਔਰ ਜਿਵੇਂ ਅਸੀਂ ਨੇਪਾਲ ਔਰ ਭੂਟਾਨ ਦੇ ਹਵਾਲੇ ਨਾਲ ਵੀ ਗੱਲ ਕੀਤੀ, ਔਰ ਕੱਲ ਭਾਰਤੀ ਮੀਡੀਆ 'ਚ ਖਬਰਾਂ ਲੱਗੀਆਂ ਕਿ ਜੀ ਨੇਪਾਲ ਦੇ ਫਲਾਂ ਪਿੰਡ ਦੇ ਵਿੱਚ ਚੀਨ ਨੇ ਕਬਜ਼ਾ ਕਰ ਲਿਆ, ਕਿ ਨੇਪਾਲ ਦਾ ਬਾਰਡਰ ਜ਼ਾਹਰ ਹੈ ਚਾਈਨਾ ਨਾਲ ਵੀ ਲੱਗਦਾ ਲੰਬਾ, ਔਰ ਉੱਥੇ ਜਿਹੜੇ ਨੇ ਲੋਕ ਅਪਸੈਟ ਨੇ ਨੇਪਾਲ, ਔਰ ਅੱਜ ਨੇਪਾਲ ਦੀ ਗਵਰਨਮੈਂਟ ਨੇ ਕੈਟੇਗੋਰੀਕਲੀ ਕਿਹਾ ਹੈ ਕਿ ਵੀ ਇਹ ਬਿਲਕੁਲ ਇਹਦੇ 'ਚ ਕੋਈ ਸੱਚਾਈ ਨਹੀਂ ਹੈ, ਇਹ ਮਿਸ ਇਨਫੋਰਮੇਸ਼ਨ ਹੈ। ਸਾਡੇ ਆਲਰੇਡੀ ਬਾਰਡਰ ਜਿਹੜੇ ਨੇ ਅਸੀਂ ਡਿਸਾਈਡ ਕੀਤੇ ਹੋਏ ਨੇ ਚਾਈਨਾ ਨਾਲ, ਔਰ ਜੇ ਉਹਦੇ 'ਚ ਕਦੇ ਕੋਈ ਗਲਤਫਹਿਮੀ ਵੀ ਹੋਈ ਅਸੀਂ ਗੱਲਬਾਤ ਦੇ ਨਾਲ ਨੂੰ ਹੱਲ ਕਰ ਲਾਂਗੇ। ਸੋ ਜ਼ਾਹਰ ਹੈ ਕਿ ਇੱਕ ਪਾਸੇ ਜਿਹੜੇ ਇਹ ਅਲਾਈਅੰਸ ਬਣ ਰਹੇ ਨੇ ਉਹਨੂੰ ਮਿਸ ਇਨਫੋਰਮੇਸ਼ਨ ਦੇ ਨਾਲ ਵੀ ਜਿਹੜਾ ਗਲਤਫਹਿਮੀਆਂ ਪੈਦਾ ਕੀਤੀਆਂ ਜਾ ਰਹੀਆਂ, ਔਰ ਇਹ ਜਿਹੜੀ ਉਹਨਾਂ ਦੀ ਸੱਤਿਆ ਹਿੰਦੀ ਦੀ ਖਬਰ ਹੈ ਕਿ ਸ਼ਿਓਕ ਗਲਵਾਨ ਸੰਗਮ ਤੱਕ ਚੀਨ ਨੇ ਕੀਤਾ ਕਬਜ਼ਾ, PLA ਪੀਪਲਸ ਲਿਬਰੇਸ਼ਨ ਆਰਮੀ ਨੇ ਬਦਲ ਦਿੱਤੀ ਬਾਰਡਰ ਦੀ ਰੂਪਰੇਖਾ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਕਹਿ ਰਿਹਾ ਵੀ ਉਹ ਆਏ ਹੀ ਨਹੀਂ, ਪਰ ਸੱਚ ਇਹ ਹੈ ਕਿ ਚੀਨ ਕਈ ਕਿਲੋਮੀਟਰ ਅੰਦਰ ਸ਼ਿਓਕ ਗਲਵਾਨ ਸੰਗਮ ਤੱਕ ਪਹੁੰਚ ਗਿਆ, ਔਰ ਉਹਨਾਂ ਨੇ PP-14 ਯਾਨੀ ਪੈਟਰੋਲਿੰਗ ਪੁਆਇੰਟ 14 ਨੂੰ ਭਾਰਤੀ ਸੈਨਾ ਨਾਲੋਂ ਪੂਰੀ ਤਰ੍ਹਾਂ ਕੱਟ ਦਿੱਤਾ। ਹੁਣੇ ਕਿਉਂਕਿ ਅਸੀਂ ਘਰ 'ਚ ਬੈਠੇ ਆ, ਸਾਡੇ ਕੋਲ ਟੈਕਨੀਕ ਨਹੀਂ ਹੈ ਕਿ ਅਸੀਂ ਉਹ ਨਕਸ਼ੇ ਦੇ ਨਾਲ ਸੋਟੀ ਫੜ ਕੇ ਦਿਖਾਈਏ ਕੀ ਹੈ, ਔਰ ਬਹੁਤ ਸਾਰੇ ਕਿਉਂਕਿ ਸੈਟੇਲਾਈਟ ਇਮੇजेस ਹੁਣ ਸਾਹਮਣੇ ਆਏ ਨੇ, ਔਰ ਸਾਡੇ ਦਰਸ਼ਕ ਜਿਹੜੇ ਜ਼ਾਹਰ ਹੈ ਕਿ ਵੀ ਤੁਸੀਂ ਇੰਟਰਨੈਟ ਨਾਲ ਔਰ ਜੁੜੇ ਹੋਏ ਹੋ, ਤੁਸੀਂ ਦੇਖ ਸਕਦੇ ਹੋ। ਔਰ ਇਹਦੇ 'ਚ ਉਹਨਾਂ ਦਾ ਜਿਹੜੀ ਹੈ ਡੀਟੇਲ ਉਹਨੇ ਦਿੱਤੀ ਹੈ ਕਿ ਨਤੀਜਤਨ ਇਹ ਹੈ ਕਿ ਦੋਨਾਂ ਨਦੀਆਂ ਦੇ ਸੰਗਮ ਦੇ ਕੋਲ ਜਿਹੜਾ ਨਾਲਾ ਭਾਰਤ ਤੇ ਚੀਨ ਦੀ ਨਵੀਂ ਜਿਹੜੀ ਹੈ ਉਹ ਬਾਰਡਰ ਲਾਈਨ ਬਣ ਗਿਆ। ਉੱਥੇ ਚੀਨ ਨੇ ਜ਼ਬਰਦਸਤ ਕਿਲੇਬੰਦੀ ਕੀਤੀ ਹੈ, ਔਰ ਇਹ 15-16 ਤੋਂ ਬਾਅਦ ਦੀਆਂ ਵੀ ਡਿਵੈਲਪਮੈਂਟਸ ਨੇ। ਅੱਜ 26 ਜੂਨ ਹੈ, ਸੋ ਇਹਨਾਂ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਹੁੰਦਾ ਹੈ। ਉਸ ਤੋਂ ਬਾਅਦ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ, ਔਰ ਇਹ ਕਹਿ ਰਹੇ ਨੇ ਜੀ ਡੀਐਸਕੇਲੇਸ਼ਨ ਹੋ ਰਹੀ ਹੈ, ਔਰ ਚਾਈਨਾ ਨੇ ਪੂਰੀ ਆਪਣੀ ਪੋਜੀਸ਼ਨ ਸਟਰੈਂਥਨ ਕੀਤੀ ਹੈ। ਉਹਨਾਂ ਨੇ ਕਿਹਾ ਕਿ ਵੀ ਉੱਥੇ ਚੀਨ ਨੇ ਜ਼ਬਰਦਸਤ ਕਿਲੇਬੰਦੀ ਕਰ ਰਹੀ ਹੈ, ਤੇ ਵਾਈ ਨਾਲਾ ਜਿਹੜਾ ਹੈ ਹੁਣ ਇਹ ਦੋਨਾਂ ਦੇਸ਼ਾਂ ਦੇ ਵਿਚਕਾਰ ਝਗੜੇ ਦਾ ਵਾਇਸ ਬਣਿਆ। ਔਰ ਇਹਨਾਂ ਦਾ ਵੀ ਜਿਹੜਾ ਸੋਰਸ ਹੈ ਇਕਨੋਮਿਕ ਟਾਈਮਸ ਨੇ ਇੱਕ ਖਬਰ 'ਚ ਕਿਹਾ ਕਿ ਜਿਹੜੀ ਜਗ੍ਹਾ ਤੇ ਗਲਵਾਨ ਨਦੀ ਆ ਕੇ ਸ਼ਿਓਕ ਦੇ ਵਿੱਚ ਡਿੱਗਦੀ ਹੈ ਉਹਦੇ ਕੋਲ ਵਾਈ ਆਕਾਰ ਦੇ ਨਾਲੇ ਤੱਕ ਚੀਨੀਆਂ ਨੇ ਕਬਜ਼ਾ ਕਰ ਲਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਿਹੜਾ ਕੋਈ ਨਾ ਹੀ ਫੌਜ 'ਚ ਕਮੀ ਹੋਈ ਹੈ, ਚੀਨੀਆਂ ਦਾ ਜਮਾਵੜਾ ਔਰ ਉਹਨਾਂ ਦੀਆਂ ਵੱਡੀਆਂ ਗੰਦ, ਜਿਵੇਂ ਅਸੀਂ ਕਿਹਾ ਵੀ 7 ਕਿਲੋਮੀਟਰ ਇਹਨਾਂ ਦੀ ਮੇਨ ਉਹ ਗੋਲਡੀ ਰੋਡ ਹੈ ਜਿਹਨੂੰ ਉਹ ਕਦੇ ਵੀ ਕੱਟ ਸਕਦੇ ਨੇ। ਔਰ ਇਹਨਾਂ ਦਾ ਕਹਿਣਾ ਹੈ ਕਿ ਵੀ ਇਹਨੂੰ ਹੁਣ ਪੀਪਲਸ ਲਿਬਰੇਸ਼ਨ ਆਰਮੀ ਜਿੱਥੇ ਬਹਿ ਗਈ ਆ ਉਹਨਾਂ ਨੇ ਕੋਈ ਥਾਂ ਨੂੰ ਖਾਲੀ ਨਹੀਂ ਕਰਨਾ ਹੈ। ਔਰ ਇਸ ਸਾਰੇ ਦੇ ਲਈ ਇਹ ਜਿਹੜਾ ਨਦੀ ਦੇ ਉੱਤੇ ਜਿਹੜਾ ਭਾਰਤ ਨੇ ਪੁਲ ਬਣਾਇਆ, ਇਸ ਪੁਲ ਨੂੰ ਜਦੋਂ ਮਰਜ਼ੀ ਚਾਈਨੀਜ਼ ਕੱਟ ਲੈਣ, ਕ੍ਰਾਸ ਕਰ ਦੇਣ, ਔਰ ਉਹਨਾਂ ਨੇ ਆਪਣਾ ਅਕਸਾਈ ਚਿੰਨ੍ਹ ਵਾਲਾ ਜਿਹੜਾ ਬਾਰਡਰ ਹੈ ਉਹਨੂੰ ਪੂਰੀ ਤਰ੍ਹਾਂ ਸੇਵ ਕਰ ਲਿਆ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਇਕਨੋਮਿਕ ਟਾਈਮ ਨੇ ਗਲਵਾਨ ਘਾਟੀ ਤੋਂ ਫਿੰਗਰ ਏਰੀਆ ਤੇ ਪੈਂਗੋਂਗ ਝੀਲ, ਇਹਦਾ ਅਸੀਂ ਪਹਿਲਾਂ ਜ਼ਿਕਰ ਕੀਤਾ, ਉਸ ਦੇ ਉੱਤੇ ਕਬਜ਼ੇ ਦੀ ਗੱਲ ਨੂੰ ਉਹਨਾਂ ਨੇ ਜਿਹੜਾ ਐਂਡੋਰਸ ਕੀਤਾ। ਔਰ ਉਹਨਾਂ ਦੀ ਚੀਨੀਆਂ ਦੀ ਪਕੜ ਪੂਰੀ ਹੈ। ਫਿੰਗਰ 4 ਦੇ ਹਵਾਲੇ ਨਾਲ ਈਵਨ ਬੀਜੇਪੀ ਦਾ ਕਾਉਂਸਲਰ ਹੈ ਜਿਹਨੇ ਕਿਹਾ ਕਿ ਵੀ ਜਿਹੜਾ ਝੀਲ ਦੇ ਕੰਢੇ ਵਸੇ ਹੋਏ ਇਲਾਕੇ ਨੇ, ਖਲਾਤ, ਮਾਨ ਤੇ ਮਰਾਕ, ਇਹਨਾਂ ਪਿੰਡਾਂ ਦੇ ਲੋਕਾਂ ਨੇ ਖੁਦ ਦੇਖਿਆ ਵੀ ਕਿਵੇਂ ਚੀਨੀ 4 ਫਿੰਗਰ ਵੱਲ ਗਏ ਨੇ, ਔਰ ਉੱਥੇ ਉਹਨਾਂ ਨੇ ਆਪਣੀ ਪੱਕੀ ਚੌਕੀ ਬਣਾ ਲਈ ਹੈ। ਔਰ ਉਹਨਾਂ ਨੇ ਕਿਹਾ ਵੀ ਚੀਨ ਦੇ ਜਿਹੜੇ ਝੰਡੇ ਨੇ ਉਹ ਰਾਤ ਨੂੰ ਤੁਸੀਂ ਜਦੋਂ ਤੇਜ਼ ਰੌਸ਼ਨੀ ਹੁੰਦੀ ਹੈ ਉਹਦੇ ਚ ਆਪਣੇ ਇਹਨਾਂ ਪਿੰਡਾਂ ਤੋਂ ਵੀ ਦੇਖ ਸਕਦੇ ਹੋ
ਲੇਕਿਨ ਇਹਦੇ ਬਾਵਜੂਦ ਉਹ ਕਹਿ ਰਹੇ ਨੇ ਜੀ ਸਾਡਾ ਪ੍ਰਧਾਨ ਮੰਤਰੀ ਕਹਿ ਰਿਹਾ ਕਿ ਨਾ ਚੀਨੀ घुसे ना कोई उन्होंने चौकी ली ना वो यहाँ है। सो इस सारे दौरे दे विच ग्लोबल टाइम्स जिहड़ा लगातारता दे नाल वार्निंग्स दे रहा है और उन्हां दी खबर है कि भाई ਇਹ ਅਸੀਂ ਇਹਨਾਂ ਨੂੰ ਭਾਰਤ ਨੂੰ ਚੇਤਾਵਨੀ ਦਿੰਦੇ ਹਾਂ ਕਿ ਉਹ ਇਸ ਪਾਸੇ ਵੱਲ ਮੂੰਹ ਨਾ ਕਰਨ। ਵਿਲ ਪੇ ਹੈਵੀ ਪ੍ਰਾਈਸ। ਉਹਨਾਂ ਦੀ ਗਲੋਬਲ ਟਾਈਮਸ ਦੀ ਹੈਡਲਾਈਨ ਇਹ ਹੈ ਜਿਹੜੀ ਹੁਣ ਦੀ ਵੀ ਹੈ ਕਿ ਇੰਡੀਆ ਵਿਲ ਪੇ ਹੈਵੀ ਪ੍ਰਾਈਸ ਇਫ ਇਟ ਮਿਸਕੈਲਕੂਲੇਟਸ ਚਾਈਨਾ। ਇਹ ਕੋਈ ਅੱਜ ਨਹੀਂ ਹੈ, ਲਗਾਤਾਰਤਾ ਨਾਲ ਗਲੋਬਲ ਟਾਈਮ ਜਿਹੜਾ ਮਾਊਥਪੀਸ ਹੈ ਕਮਿਊਨਿਸਟ ਪਾਰਟੀ ਦਾ, ਔਰ ਜ਼ਾਹਰ ਹੈ ਕਮਿਊਨਿਸਟ ਪਾਰਟੀ ਚੀਨ ਨੂੰ ਰਨ ਕਰਦੀ ਹੈ ਔਰ इसकी लंबी चौड़ी जी लिखत है वो बिल्कुल इस गल वाल इंडियाज नेशनलिज्म इज ग्रोइंग शार्पली फॉलोइंग द इंडियन इंस्टिगेटेड बॉर्डर क्लैश इन गलवान। वो भी क्लीयरली कह रहे तुसी कीता इसलिए तुहानू ये जुत्तियां पईयां ने और तुसी मिस इन्फॉर्मेशन तुहाडा और तुहाडा फॉरेन ऑफिस फैला रहे और चाइनीज एक्सपर्ट्स वार्न इंडियंस बाइकॉटिंग चाइनीज प्रोडक्ट्स विल ब्रिंग नो गुड टू इंडिया। और वो वापस हंस रहे हैं। ਉਹ ਇੱਕ ਦੂਜੇ ਨੂੰ ਪੁੱਛਦੇ ਨੇ ਕਿ ਵੀ ਜੇ ਇੰਡੀਆ ਬਾਈਕਾਟ ਕਰ ਦੇ ਚਾਈਨਾ ਦਾ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਮੇਡ ਇਨ ਇੰਡੀਆ ਚੀਨ ਚਾਹੁੰਦੀ ਹੈ। ਸੋ ਜ਼ਾਹਰ ਹੈ ਕਿ ਵੀ ਉੱਥੋਂ ਦਾ ਕੁਛ ਆਉਂਦਾ ਜਿੰਨਾ ਕੁ ਉਹ ਲੈਂਦੇ ਵੀ ਨੇ ਉਹ ਕਾਸਟ ਆਇਰਨ ਹੈ, ਲੋਹ ਹੈ, ਉਹਨਾਂ ਦੇ ਹੋਰ ਚੋਂ ਉਹ ਨਹੀਂ ਲੈਣਗੇ ਕਿਤੇ ਹੋਰ ਲੈਣ ਲੱਗ ਜਾਣਗੇ। ਲੇਕਿਨ ਉਹਨਾਂ ਨੇ ਕਿਹਾ ਵੀ ਭਾਰਤ ਤੇ ਦੇਖ ਰਹੇ ਔਰ ਮੈਂ ਉਹਨਾਂ ਦੇ ਐਕਸਪਰਟਸ ਦਾ ਵੀ ਦੇਖ ਰਿਹਾ। ਉਹਨਾਂ ਨੇ ਕਿਹਾ ਜੀ ਸਾਡਾ ਸਭ ਕੁਝ ਹੀ ਖਲੋ ਜਾਣਾ। ਕਿਹੜਾ ਸੈਕਟਰ ਹੈ? ऑटो सैक्टर है, कार सैक्टर है, कंस्ट्रक्शन है, हर फील्ड उन्हें कहा भी जिथे देखो उन्होंने जिहड़ी फाइनेंस मिनिस्टर है वो कह रही और तो और हमारे भगवान भी चीन से आ रहे हैं। उन्होंने कह रही तमिलनाडु कल सीतारमण की क्यों का ना है कि भाई बाकी तो चलो लोड़ है सानू असीं एकदम नहीं बाईकाट कर सकते, भगवान तो अपना बना लो, घुमान साडे बैठे ने उन्हां तो बनवा लो। सो हुण इन्हां नूं याद आया 6 साल जिवें इन्हां ने खुल के क्योंकि फायदे चक्के हुए हैं। एवें नहीं है ये बेवकूफ बाणिया बेईमान हो सकता है, झूठा हो सकता है, धोखेबाज हो सकता है, पर फायदे नुकसान का उस तो बेहतर किसी को पता नहीं होंदा, वो अपना नुकसान नहीं करता है। सो उन्होंने ये दोनों अमित शाह और मोदी बाणी है जिहड़े पहला गुजरात का एक चीफ मिनिस्टर और एक होम मिनिस्टर सी हुण आके दिल्ली दे विच बैठे हुए ने, जां उस तो पहला ਜਿਹੜਾ ਫਾਈਨੈਂਸ ਮਿਨਿਸਟਰ ਹੁਣ ਤਾਂ ਮਰ ਗਿਆ ਅਰੁਣ ਜੇਤਲੀ, ਇਹ ਬੇਵਕੂਫ ਨਹੀਂ ਸੀ। ਚੀਨੀਆਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਕਾਣੇ ਕੀਤਾ ਹੋਇਆ। ਇਹਨਾਂ ਨੇ ਚੀਨ ਦੇ ਨਾਲ ਇਸ ਇੰਪੋਰਟ ਐਕਸਪੋਰਟ ਬਿਜ਼ਨਸ ਚੋਂ ਪੈਸੇ ਬਣਾਏ ਨੇ। ਅਮਿਤ ਸ਼ਾਹ ਦਾ ਮੁੰਡਾ ਜਿਹੜਾ ਉਹ ਤਾਂ ਆਇਆ ਕਿ ਭਾਈ ਈਵਨ ਜਿਹੜਾ ਉੱਥੋਂ ਉਹਨਾਂ ਨੇ ਕਿਹਾ ਵੀ ਜਿਹੜੇ ਤੁਹਾਡੇ ਬਾਡੀ ਬੈਗਸ ਵੀ ਆਏ ਨੇ 20 ਫੌਜੀਆਂ ਦੇ ਉਹ ਵੀ ਮੇਡ ਇਨ ਚਾਈਨਾ ਨੇ, ਉਹ ਵੀ ਕੋਈ ਤੁਹਾਨੂੰ ਨਹੀਂ ਹੈ ਕਿ ਭਾਈ ਕਿੱਥੋਂ ਤੱਕ ਬਾਈਕਾਟ ਕਰੋਗੇ। ਤੇ ਚੀਨ ਵਾਲੇ ਹੱਸ ਰਹੇ ਨੇ ਆਪਸ ਕੇ ਵੀ ਜੇ ਇਹ ਬਾਈਕਾਟ ਕਰਨਗੇ ਤਾਂ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਆਉਂਦੀ ਹੈ ਤੇ ਜਿਹਦਾ ਇੰਡੀਆ ਤੋਂ ਤੇ ਜਿਹਦੀ ਘਾਟ ਹੋਏਗੀ। ਔਰ ਉਹਦੇ ਚ ਉਹਨਾਂ ਦਾ ਜਿਹੜਾ ਸਪੋਕਸ ਪਰਸਨ ਹੈ ਚਾਈਨਾ ਡਿਫੈਂਸ ਮਿਨਿਸਟਰੀ ਦਾ, ਉਹਨਾਂ ਨੇ ਇੱਕ ਹੋਰ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਕਿਹਾ ਕਿ ਅੰਡਰ ਦਾ ਐਫਰਟਸ ਮੇਡ ਬਾਈ ਦਾ ਚਾਈਨੀਜ਼ ਸਾਈਡ ਐਂਡ ਆਫਟਰ ਕਮਿਊਨੀਕੇਸ਼ਨ ਥਰੂ ਮਲਟੀਪਲ ਚੈਨਲਸ ਅਸੀਂ ਉਹਨੇ ਕਿਹਾ ਕਾਰਪਸ ਕਮਾਂਡਰ ਲੈਵਲ ਦੀਆਂ ਮੀਟਿੰਗਸ ਹੋਈਆਂ ਨੇ, ਉਹਦੇ ਚ ਅਸੀਂ ਇਹ ਫੈਸਲਾ ਕੀਤਾ ਸੀ ਨਹੀਂ ਹੋਏਗਾ। ਇੰਡੀਅਨ ਸਾਈਡ ਹੈਜ਼ ਪ੍ਰੋਮਿਸਡ not to cross the Galwan Valley to patrol and build facilities, but it was shocking that Indian troops publicly violated the agreement, broke their own promise and crossed the line of actual control to provoke the Chinese side on June 5th. ਹੁਣ ਚੀਨ ਨੇ ਖੁੱਲਾ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਐਗਰੀਮੈਂਟ ਤੋੜਿਆ, ਤੁਸੀਂ ਪ੍ਰੋਵੋਕ ਕੀਤਾ। ਔਰ ਤੁਸੀਂ ਦੇਖੋ ਕਿ ਇੱਕ ਪਾਸੇ ਉਹ ਇਹ ਕਹਿ ਰਹੇ ਨੇ ਜੀ ਚਾਈਨਾ ਨੇ ਇਹ ਕੀਤਾ, ਦੂਜੇ ਪਾਸੇ ਫੇਕ ਸਟੋਰੀਜ਼ ਜਿਨ੍ਹਾਂ ਦੇ ਵਿੱਚ ਇੱਕ ਸਿੱਖ ਦੇ ਰੈਜੀਮੈਂਟ ਦੇ ਹਵਾਲੇ ਦੇ ਨਾਲ ਉੱਥੇ ਬਿਹਾਰ ਰੈਜੀਮੈਂਟ 4 ਜਵਾਨ ਜਿਹੜੇ ਨੇ ਸਿੱਖ ਬੇਸ਼ੱਕ ਉਸ ਦੇ ਵਿੱਚ ਸ਼ਾਮਲ ਸੀ ਜਿਹੜੇ ਮਾਰੇ ਗਏ, ਲੇਕਿਨ ਇਹ ਕਹਿ ਰਹੇ ਨੇ ਜੀ ਦੇਖੋ ਜਦੋਂ ਚੀਨੀਆਂ ਨੇ ਇਹ ਕੀਤਾ ਇੱਕ ਸਿੱਖ ਜਵਾਨ ਉਹਨਾਂ ਦੇ ਇੱਕ ਅਫਸਰ ਨੂੰ ਚੁੱਕ ਕੇ ਲਾਇਆ ਤੇ ਸਾਡੇ ਵੀ ਬੱਲੇ ਬੱਲੇ ਕਰਕੇ ਕਹਾਣੀਆਂ ਬਣਾ ਰਹੇ ਨੇ ਜੀ ਦੇਖੋ ਸਿੱਖਾਂ ਇਹੀ ਕੁਛ ਅੰਗਰੇਜ਼ਾਂ ਨੇ ਕੀਤਾ ਸਾਡੇ ਨਾਲ। वो भी मार्शल रेस बहादुर ये वो कह के ਅਸੀਂ ਵੀ ਤੜਕੇ ਜਿਹੜਾ ਵਰਲਡ ਵਾਰਸ ਦੇ ਵਿੱਚ ਵੀ ਮਰਦੇ ਰਹੇ, ਅਦਰਵਾਈਜ਼ ਵੀ ਜਿੱਥੇ ਮਰਜੀ ਉਹਨਾਂ ਨੇ ਸਾਨੂੰ ਚੀਨ ਦੇ ਖਿਲਾਫ ਵੀ ਝੋਕਿਆ। 19th ਸੈਂਚੁਰੀ ਐਂਡ ਦੇ ਵਿੱਚ ਜਦੋਂ ਸੀਜ ਆਫ ਨੈਨਕਿੰਗ ਸੀ ਸਭ ਤੋਂ ਅੱਗੇ ਜਿਹੜੀ ਕੈਵਲਰੀ ਹੈ ਉਹ ਸਿੱਖਾਂ ਦੀ ਜਾ ਰਹੀ ਹੈ ਜਦੋਂ ਕਿ ਇਹਨਾਂ ਨੂੰ ਘੇਰ ਲਿਆ ਸੀ ਲੋਕਲ ਚੀਨੀਆਂ ਨੇ ਆ ਕੇ। ਪਰ ਇਹੀ ਕੰਮ
ਔਰ ਕਿਸੇ ਨੇ ਅੱਜ ਬਹੁਤ ਚੰਗਾ ਲਿਖਿਆ, ਉਹਨਾਂ ਕਿਹਾ ਜੀ ਪਹਿਲਾਂ ਤੁਸੀਂ ਸਾਨੂੰ ਅੱਤਵਾਦੀ ਕਹਿ ਕੇ ਮਾਰਿਆ, ਲੱਖ 1.5 ਲੱਖ ਸਾਡਾ ਨੌਜਵਾਨ ਤੁਸੀਂ ਮਾਰ ਦਿੱਤਾ ਕਿ ਇਹ ਅੱਤਵਾਦੀ ਨੇ, ਫਿਰ ਅਗਲੀ ਜਨਰੇਸ਼ਨ ਨੂੰ ਤੁਸੀਂ ਨਸ਼ਿਆਂ 'ਚ ਡੋਬ ਕੇ ਮਾਰ ਦਿੱਤਾ, ਤੇ ਹੁਣ ਜਿਹੜੇ ਮਾੜੇ ਮੋਟੇ ਤੀਜੀ ਜਨਰੇਸ਼ਨ ਨਿਕਲਣ ਲੱਗੀ ਹੈ, ਹੁਣ ਤੁਸੀਂ ਇਹਨਾਂ ਨੂੰ ਦੇਸ਼ ਭਗਤੀ ਦਾ ਤੇ ਦੂਜੀ ਚਾੜ ਚੜਾ ਕੇ ਜਿਹੜਾ ਇਹ ਕਹਿ ਕੇ ਕਿ ਜੀ ਬਹੁਤ ਬਹਾਦਰ ਔਰ ਬੜਾ, ਔਰ ਆਪਣੇ ਵੀ ਲੱਗੇ ਹੋਏ ਨੇ। ਦੇਖੋ ਸਿੱਖ ਫੌਜ ਦੀ ਬਹਾਦਰੀ, ਸਿੱਖ ਜਵਾਨ ਦੀ। ਔਰ ਇਸੇ ਤਰ੍ਹਾਂ ਇੱਕ ਕਹਾਣੀ ਕਿਸੇ ਸਿੱਖ ਜਵਾਨ ਦੇ ਨਾਲ ਕਿ ਜੀ ਉਹਨੇ ਕਿਰਪਾਨ ਕੱਢ ਲਈ ਔਰ ਕਿਰਪਾਨ ਦੇ ਨਾਲ ਹੀ ਉਹਨੇ ਦੇਖੋ, ਔਰ ਉਹ ਹਿੰਦੀ ਚੈਨਲ ਲੱਗੇ ਹੋਏ ਨੇ, ਦੇਖੋ ਸਰਦਾਰ ਬਹਾਦਰ ਕੀ ਕਿਰਪਾਨ ਕੀ ਔਰ ਦੂਸਰੀ ਬਹਾਦਰੀ। ਮੈਂ ਸਮਝਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਗੁਰੂ ਨੇ ਸਾਨੂੰ ਕਿਰਪਾਨ ਦਿੱਤੀ ਹੈ। ਕਿਰਪਾਨ ਸਾਨੂੰ ਆਪਣੇ ਹੱਕਾਂ ਲਈ, ਦੂਜਿਆਂ ਦੇ ਹੱਕਾਂ ਲਈ ਖਲੋਣਾ ਸਿਖਾਉਂਦੀ ਹੈ, ਪਰ ਕਿੰਨੀ ਕੁ ਵਾਰ ਅਸੀਂ ਵਰਤੇ ਜਾਵਾਂਗੇ। ਔਰ ਇਹ ਸਾਰੇ ਕੰਟੈਕਸਟ 'ਚ ਸਾਡੇ ਦਰਸ਼ਕ ਵੀ ਲਿਖਦੇ ਨੇ ਜੀ ਤੁਸੀਂ ਇਹ ਗੱਲ ਕਹੋ ਕਿ ਭਾਈ ਮਤ ਮਰੋ ਇਹਨਾਂ ਦੇ ਲਈ, ਔਰ ਅਸੀਂ ਆਨੇ ਬਹਾਨੇ ਗੱਲ ਤਾਂ ਕਰਦੇ ਹਾਂ। ਹੁਣ ਇਹ ਸਾਡੇ ਕੋਲ ਵੀ ਕੋਈ ਉਸ ਕਿਸਮ ਦਾ ਕਮਾਂਡ ਸੈਂਟਰ ਤਾਂ ਨਹੀਂ ਹੈ ਨਾ ਵੀ ਅਸੀਂ ਉਹਨਾਂ ਨੂੰ ਇਹ ਕਹੀਏ ਕਿ ਜੀ ਆ ਜਾਓ ਤੁਸੀਂ ਸਾਡੀ ਫੌਜ 'ਚ ਭਰਤੀ ਹੋ ਜਾਓ ਤੇ ਉਧਰ। ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਮਤ ਮਰੋ ਦੂਜਿਆਂ ਦੇ ਲਈ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਸਾਡੇ ਸਭ ਤੋਂ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ। ਸਾਡੀਆਂ 2 ਜਨਰੇਸ਼ਨਾਂ ਇੱਕ ਝੂਠੇ ਪੁਲਿਸ ਮੁਕਾਬਲਿਆਂ, ਦੂਜੀ ਡਰੱਗਸ ਦੇ ਨਾਲ ਮਾਰ ਦਿੱਤੀ ਹੈ, ਔਰ ਤੀਜੀ ਮਰਵਾੜ ਦੇ ਲਈ ਹੁਣ ਉਹਨਾਂ ਨੇ ਲਦਾਖ ਸੈਕਟਰ 'ਚ ਲਿਜਾ ਕੇ ਸਿੱਖ ਰੈਜੀਮੈਂਟ ਖੜੀ ਕਰ ਦਿੱਤੀ ਹੈ। ਔਰ ਨਾਲ ਦੀ ਨਾਲ ਉਹ ਇਹਨਾਂ ਦਾ ਟਾਊਟ ਬੀਜੇਪੀ ਦਾ ਦਿੱਲੀ 'ਚ ਬੈਠਾ ਮਨਜਿੰਦਰ ਸਿਰਸਾ, ਉਹ ਪੂਰਾ ਬਿਆਨ ਪੜ੍ਹ ਰਿਹਾ ਕਿ ਜੀ ਚੀਨ ਸਾਡੀ ਜਿਹੜਾ ਬੁਰੇ ਸੋਹਣੇ ਹਾਲ ਤੋਂ ਬਹੁਤ ਡਰਦੀ ਹੈ। ਚੀਨੀ ਫੌਜ ਪੱਗ ਨੂੰ ਦੇਖ ਕੇ ਹੀ ਉਹਨਾਂ ਨੂੰ ਖੌਫ ਆਉਂਦਾ। ਮਤਲਬ ਤੁਸੀਂ ਬਜਾਏ ਕਿ ਇਸ ਪੀਰੀਅਡ ਦੇ ਵਿੱਚ ਆਪਣੇ ਹੱਕ ਦੇ ਲਈ ਤੁਹਾਨੂੰ ਨੇਪਾਲ ਨਾਲ ਗੱਲ ਕਰਨੀ ਪੈਂਦੀ ਹੈ, ਤੁਹਾਨੂੰ ਚੀਨ ਨਾਲ ਕਰਨੀ ਪੈਂਦੀ ਹੈ, ਤੁਹਾਨੂੰ ਪਾਕਿਸਤਾਨ ਨਾਲ ਕਰਨੀ ਪੈਂਦੀ ਹੈ, ਜਾਂ ਅਮਰੀਕਾ ਦੇ ਜਿਹੜੇ ਕੋਈ ਰੈਲੇਵੈਂਟ ਨੇ ਕਿ ਭਾਈ ਇਹ ਮੌਕਾ ਹੈ ਕਿ ਵੀ ਤੁਸੀਂ ਜਿਹੜਾ ਹਿਊਮਨ ਰਾਈਟਸ ਔਰ ਦੂਸਰੇ ਦੇ ਚੈਂਪੀਅਨ ਬਣੇ ਹੋਏ ਹੋ। ਇਸ ਵੇਲੇ ਜੇ ਚੇਂਜ ਆਫ ਐਡਮਿਨਿਸਟ੍ਰੇਸ਼ਨ ਹੁੰਦਾ ਹੈ ਤੇ ਕਸ਼ਮੀਰ ਦੀ ਗੱਲ ਅੱਗੇ ਤੁਰਦੀ ਹੈ, ਸਾਡੀ ਗੱਲ ਅੱਗੇ ਤੁਰੇਗੀ। ਪਰ ਜੇ ਅਸੀਂ ਇਹਨਾਂ ਦੇ ਹਿੰਦੂ ਤਵੀਆਂ ਦੇ ਨਫ਼ਰਤ ਦੇ ਪ੍ਰੋਪੇਗੈਂਡੇ 'ਚ ਫਸ ਕੇ ਉਹ ਜਿਹੀ ਕੰਮ ਕਰਨਾ ਜੋ ਜੇ ਸਾਡੇ ਪਹਿਲੇ ਕਰਦੇ ਰਹੇ ਨੇ, ਫਿਰ ਮੈਂ ਸਮਝਦਾ ਕਿ ਭਾਈ ਇਸ ਮੌਕੇ ਨੂੰ ਵੀ ਅਸੀਂ ਹੱਥੋਂ ਗਵਾਵਾਂਗੇ। ਸੋ ਅਸੀਂ ਜਿਹੜਾ ਇਸ ਗੱਲ ਦੇ ਝੰਡਾ ਬਰਦਾਰ ਬਣੀਏ ਕਿ ਇਹ ਇੱਕ ਓਪਰਚੁਨਿਟੀ ਹੈ ਜਿੱਥੇ ਅਸੀਂ ਮੁੱਢਲੀਆਂ ਆਜ਼ਾਦੀਆਂ ਦੇ ਹੱਕ 'ਚ ਹੈ, ਜਿੱਥੇ ਕਿ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੀ ਡਿਸਕ੍ਰਿਮੀਨੇਸ਼ਨ ਦੇ, ਵਿਤਕਰੇ ਦੇ ਸਾਰਿਆਂ ਦੀਆਂ ਮੁੱਢਲੀਆਂ ਆਜ਼ਾਦੀਆਂ ਬਹਾਲ ਹੋਣ। ਉੱਥੇ 72 ਸਾਲ ਦੇ ਇਹਨਾਂ ਦੇ ਨਾਲ ਰਹਿਣ ਦੇ ਤਜਰਬੇ ਨੇ ਸਾਨੂੰ ਦੱਸ ਦਿੱਤਾ ਕਿ ਇਸ ਹਿੰਦੂ ਨੇਸ਼ਨ ਦੇ ਥੱਲੇ ਜਿਹੜਾ ਹੁਣ ਤਾਂ ਜ਼ਾਹਿਰਾ ਤੌਰ ਤੇ ਉਹ ਹਿੰਦੂਤਵੀ ਏਜੰਡਾ ਵੀ ਲਾਗੂ ਉਹਨਾਂ ਨੇ ਕਰ ਦਿੱਤਾ ਹੈ, ਔਰ ਹਰ ਚੀਜ਼ ਉਹ ਜਿਹੜੀ ਹੈ ਉਹ ਹਿੰਦੂ ਆਈਨੇ ਤੋਂ ਦੇਖਦੇ ਨੇ। ਤੇ ਜੇ ਫਿਰ ਵੀ ਸਾਨੂੰ ਲੱਗਦਾ ਹੈ ਕਿ ਭਾਈ ਅੱਜ ਜੇ ਉਹ ਸਾਡੀ ਬੱਲੇ ਬੱਲੇ ਕਰ ਰਹੇ ਨੇ ਤੇ ਇਹ ਸਾਡੇ ਖੈਰ ਖੁਆਹ ਹੋ ਗਏ ਨੇ, ਫਿਰ ਅਸੀਂ ਉਹੀ ਵਰਤੇ ਜਾਂਦੇ ਰਵਾਂਗੇ। ਤੇ ਜਿਹੜੇ ਫਿਰ ਵਰਤੇ ਜਾਂਦੇ ਨੇ ਮੁੜ ਕੇ ਇਹੀ ਕਹਿਣ ਵਾਲੇ ਹੁੰਦੇ ਨੇ ਜੀ ਫਲਾਣੇ ਨੇ ਵੀ ਸਾਨੂੰ ਵਰਤਿਆ, ਢਿਮਕੇ ਨੇ ਵੀ ਸਾਨੂੰ ਵਰਤਿਆ। ਤੇ ਫਿਰ ਕੋਈ ਸਿਆਣਾ ਬੰਦਾ ਪੁੱਛ ਲੈਂਦਾ ਜੀ ਕਿ ਤੁਸੀਂ ਕਿਹੜੀ ਸ਼ੈ ਹੋ ਜਿਹੜੀ ਕਿ ਹਰ ਇੱਕ ਦੇ ਹੱਥਾਂ 'ਚ ਵਰਤੇ ਜਾਂਦੇ ਹੋ, ਤੁਸੀਂ ਆਪਣੇ ਦਿਮਾਗ ਤੋਂ ਕੰਮ ਨਹੀਂ ਲੈਣਾ ਹੈ। ਤਾਂ ਮੈਂ ਸਮਝਦਾ ਵੀ ਹੁਣ ਸਾਨੂੰ ਇਸ ਗੱਲ ਦੀ ਜ਼ਰੂਰ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਲੜੀਏ, ਸਾਡੀ ਫੌਜ ਵੀ ਲੜੇ, ਪਰ ਖਾਲਿਸਤਾਨ ਦੀ ਕਾਇਮੀ ਦੇ ਲਈ, ਕਿਸੇ ਹੋਰ ਦੇ ਲਈ ਹੁਣ ਆਪਣਾ ਆਪ ਕੁਰਬਾਨ ਕਰਨਾ, ਉਹਨਾਂ ਦੇ ਲਈ ਜਿਹੜੇ ਨਾਸ਼ੁਕਰੇ ਨੇ ਜਿਨ੍ਹਾਂ ਨੇ 5 ਸਦੀਆਂ ਦਾ ਵੈਰ ਕਮਾਇਆ, ਸਾਨੂੰ ਸਿੱਖ ਕੌਮ ਨੂੰ ਟੋਟਲ ਵਾਰ ਡਿਕਲੇਅਰ ਕਰਕੇ ਹਰ ਪਾਸਿਓਂ ਟਾਰਗੇਟ ਕੀਤਾ ਹੋਇਆ ਹੈ। ਇਸ ਤੋਂ ਅਸੀਂ ਘੱਟੋ ਘੱਟ ਜ਼ਰੂਰ ਇਹਨਾਂ ਦੇ ਇਸ ਫਰੇਬ ਜਾਲ ਤੋਂ ਜ਼ਰੂਰ ਬਚੀਏ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।